ਅੱਜ ਦੇ ਹੀ ਬਲੂਮਬਰਗ 'ਚ ਆਰਟੀਕਲ है ओपीनियन पेज ਦੇ ਵਿੱਚ कि जो मोदी और सरकार RSS ਦੀਆਂ ਨੀਤੀਆਂ ਨੇ they are proving जिन्ना right। जिन्ना ने ਉਦੋਂ ਵੀ ਆਪਣੇ ਮੁਸਲਮਾਨਾਂ ਨੂੰ ਵੀ ਕਿਹਾ ਸੀ, ਸਿੱਖ ਲੀਡਰਸ਼ਿਪ ਨੂੰ ਵੀ ਕਿਹਾ ਸੀ, ਕਿਉਂਕਿ ਸਿੱਖ ਲੀਡਰਸ਼ਿਪ ਨੂੰ ਵੀ ਜਿਹੜਾ ਉਹਨਾਂ ਦੀ ਇੱਕ ਕੋਟ ਹੈ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, they have seen Hindus as the co-slaves, but when they will see them as the rulers, they will see their true face, when Hindus will be the masters and Sikhs will be the slaves। 37 ਦੀਆਂ ਇਲੈਕਸ਼ਨਾਂ ਜਿਹੜੀਆਂ ਉਹਦੇ 'ਚ ਕੋਈ ਮੁਸਲਿਮ ਲੀਗ ਨੂੰ ਜਿੱਤ ਨਹੀਂ ਸੀ ਮਿਲੀ, ਕਾਂਗਰਸ ਜਿੱਤੀ ਸੀ। ਔਰ ਅੱਜ ਜਿਹੜੇ RSS ਵਾਲੇ ਸੂਰਿਆ ਨਮਸਕਾਰ, ਵੰਦੇ ਮਾਤਰਮ ਔਰ ਹਿੰਦੂਤਵਾ ਔਰ ਉਹ ਸਾਰਾ ਕਰ ਰਹੇ ਨੇ, ਉਹ ਉਹਨਾਂ ਦੀਆਂ ਸੂਬਾਈ ਸਰਕਾਰਾਂ ਨੇ ਆਲਰੇਡੀ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿੱਤਾ ਸੀ। 37 ਤੋਂ ਬਾਅਦ ਇਹਨਾਂ ਦਾ ਵਰਤਾਰਾ ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਇਹ ਤਾਂ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਸ਼ੁੱਧ ਹਿੰਦੂ ਥਾਟ ਹੈ ਇਹਨਾਂ ਦਾ, ਔਰ ਅੱਜ ਤਾਂ ਬ੍ਰਿਟਿਸ਼ ਇੱਥੇ ਬੈਠੇ ਹੋਏ ਨੇ, ਜੇ ਹੁਣ ਇਹ ਕਰ ਰਹੇ ਨੇ ਤੇ ਜਿੱਦਣ ਇਹ ਚਲੇ ਗਏ ਸਾਡੇ ਨਾਲ ਕੀ ਹੋਏਗਾ। ਨਹਿਰੂ ਨੇ ਜਦੋਂ ਫਾਈਨਲੀ ਇਹ ਲਾਈਨ ਲੈ ਲਈ ਕਿ ਕਾਂਸਟੀਟਿਊਐਂਟ ਅਸੈਂਬਲੀ 'ਚ ਸਿੰਪਲ ਮੈਜੋਰਟੀ ਦੇ ਨਾਲ ਫੈਸਲੇ ਹੋਣਗੇ, ਤਾਂ ਉਹਨਾਂ ਨੇ ਰਿਅਲਾਈਜ਼ ਕਰ ਲਿਆ ਕਿ ਵੀ ਇਹ ਤਾਂ ਅਸੀਂ ਸੈਕੰਡ ਕਲਾਸ ਸਿਟੀਜ਼ਨ ਹੋਵਾਂਗੇ ਔਰ ਸਾਡੇ ਬਹੁਤ ਮਾੜਾ ਹਾਲ ਹੋਏਗਾ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਹਿੰਦੂਤਵਾ ਦੇ ਥਾਟ ਦੀ, ਮਤਲਬ ਇੱਕ ਜਿਹੜਾ ਕੱਟੜਵਾਦੀ ਜਿਹਨੂੰ ਅਸੀਂ ਕਹਿ ਸਕਦੇ ਹਾਂ, ਸੋ ਇਹਦੀ ਜਿਹੜਾ ਪਿਛੋਕੜ ਹੈ ਉਹਦੇ ਵੱਲ ਵੀ ਥੋੜ੍ਹਾ ਜਿਹਾ ਦੇਖਣਾ ਬਣਦਾ ਵੀ ਗੱਲ ਸ਼ੁਰੂ ਕਿੱਥੋਂ ਹੁੰਦੀ ਹੈ। ਸੋ ਜੇ ਅਸੀਂ 47 ਦੇ ਦੌਰ ਦੀ ਗੱਲ ਕਰੀਏ, ਜਿੱਥੇ 3 ਧਿਰਾਂ ਸੀ, ਸਿੱਖ ਸੀ, ਮੁਸਲਮਾਨ ਸੀ, ਹਿੰਦੂ ਸੀ। ਅਸੀਂ ਹਮੇਸ਼ਾ, ਤੁਸੀਂ ਆਪਣੇ ਸ਼ੋਅ ਦੇ ਵਿੱਚ ਡਿਸਕਸ ਕਰਦੇ ਹੋ ਕਿ ਸਿੱਖ ਕਿਵੇਂ ਉਸ ਸਮੇਂ ਦੇ ਵਿੱਚ ਖਤਾ ਖਾਧੀ ਸਿੱਖਾਂ ਨੇ ਤੇ ਆਪਣਾ ਮੁਲਕ ਲੈਣੋਂ ਅਸੀਂ ਖੁੱਸ ਗਏ, ਪਰ ਪਾਕਿਸਤਾਨ ਬਣਿਆ। ਪਰ ਬਹੁਤ ਲੋਕ ਵਿਦਨ ਪਾਕਿਸਤਾਨ ਵੀ ਤੇ ਇੱਧਰ ਇੰਡੀਅਨ ਸਾਈਡ ਦੇ ਉੱਤੇ ਵੀ ਜਿਹੜੇ ਉਹ ਟਾਈਮ ਟੂ ਟਾਈਮ ਇਸ ਗੱਲ ਦੇ ਹਾਮੀ ਰਹੇ ਆ ਜਾਂ ਇਹ ਗੱਲ ਰਿਪੀਟ ਕਰਦੇ ਰਹੇ ਆ ਕਿ ਨਹੀਂ, ਜਿਹੜੀ ਇਹ ਜਿਨ੍ਹਾਂ ਦੀ 2 ਨੇਸ਼ਨ ਥਿਊਰੀ ਸੀ ਉਹ ਗਲਤ ਸੀ, ਪਾਕਿਸਤਾਨ ਬਣਨਾ ਗਲਤ ਸੀ, ਤੇ ਜੇ ਕਲੈਕਟਿਵ ਨੇਸ਼ਨ ਹੁੰਦਾ ਉਹ ਠੀਕ ਹੋਣਾ ਸੀ। ਪਰ ਅੱਜ ਜਦੋਂ ਅਸੀਂ ਜਿਨ੍ਹਾਂ ਹਾਲਾਤਾਂ ਦੇ ਵਿੱਚ ਦੇਖ ਰਹੇ ਹਾਂ, ਸੋ ਇਹ ਸਿੱਧਾ ਨਜ਼ਰ ਆ ਰਿਹਾ ਹੈ ਵੀ ਜਿਹੜੀ ਚੀਜ਼ ਜਾਂ ਜਿਨ੍ਹਾਂ ਗੱਲਾਂ ਨੂੰ ਆਧਾਰ ਬਣਾ ਕੇ ਮੁਹੰਮਦ ਅਲੀ ਜਿਨ੍ਹਾਂ ਨੇ ਪਾਕਿਸਤਾਨ ਕ੍ਰੀਏਟ ਕੀਤਾ ਸੀ, ਮੋਦੀ ਸਾਹਿਬ ਅੱਜ ਉਸ ਨੂੰ ਉਹਨਾਂ ਗੱਲਾਂ ਨੂੰ ਰਾਈਟ ਪ੍ਰੂਵ ਕਰ ਰਹੇ ਆ। ਉਹ ਇਹ ਗੱਲ ਦੱਸ ਰਹੇ ਆ ਕਿ ਨਹੀਂ, ਜੋ ਉਹਨਾਂ ਸਮਿਆਂ 'ਤੇ ਉਹਨਾਂ ਦਾ ਦੂਰਅੰਦੇਸ਼ੀ ਸੀ ਉਹ ਸਹੀ ਸੀ, ਭਾਵੇਂ ਉਹ 2 ਨੇਸ਼ਨ ਥਿਊਰੀ ਦੀ ਗੱਲ ਸੀ ਜਾਂ ਉਹ ਮੋਦੀ ਤੋਂ, ਚਲੋ ਮੋਦੀ ਅੱਜ ਦਾ ਹੁਕਮਰਾਨ ਆ, ਗਾਂਧੀ ਤੋਂ ਲੈ ਕੇ ਨਹਿਰੂ ਤੱਕ ਜਿਹੜੇ ਉਦੋਂ ਦੀ ਲੀਡਰਸ਼ਿਪ ਸੀ, ਉਹਨਾਂ ਦੇ ਜਿਹੜਾ ਵਿਚਲਾ ਇੱਕ ਫਿਰਕੂ ਪ੍ਰਸਤੀ ਸੀ ਉਹ ਉਹਨਾਂ ਨੂੰ ਨਜ਼ਰ ਆ ਰਹੀ ਸੀ। ਇਹ ਗੱਲ ਅੱਜ ਮਤਲਬ ਮੀਡੀਆ, ਇੰਟਰਨੈਸ਼ਨਲ ਮੀਡੀਆ ਤੱਕ ਜਿਹੜਾ ਆ, ਉਹਨਾਂ ਨੇ ਵੀ ਇਹ ਗੱਲ ਕਹਿਣੀ ਤੇ ਮੰਨਣੀ ਸ਼ੁਰੂ ਕਰ ਦਿੱਤੀ ਆ। ਦੇਖੋ, ਪਹਿਲੀ ਗੱਲ ਤਾਂ ਮੈਂ ਥੋੜ੍ਹਾ ਇਹ ਕਰੈਕਟ ਕਰਨਾ ਚਾਹੁੰਦਾ ਹਾਂ ਵੀ 2 ਨੇਸ਼ਨ ਥਿਊਰੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਨਹੀਂ ਸੀ ਦਿੱਤੀ। ਲਾਲਾ ਲਾਜਪਤ ਰਾਏ ਉਹ ਪਹਿਲਾ ਬੰਦਾ ਹੈ, ਜੇ ਪੰਜਾਬ ਦੀ ਸਰਜ਼ਮੀਨ 'ਤੇ ਗੱਲ ਕਰੀਏ, ਜਿਸ ਨੇ ਇਹ ਕਿਹਾ ਸੀ ਕਿ ਹਿੰਦੂ ਔਰ ਮੁਸਲਮਾਨ ਜਿਹੜੇ ਨੇ ਇਕੱਠੇ ਨਹੀਂ ਰਹਿ ਸਕਦੇ, ਇਹ 2 ਅੱਡ-ਅੱਡ ਜਿਹੜੇ ਨੇ ਉਹ ਸੱਭਿਅਤਾਵਾਂ ਨੇ। ਔਰ ਇਸ ਦੇ ਉੱਤੇ ਹੀ ਫਿਰ ਅਸੀਂ ਦੇਖਦੇ ਹਾਂ ਕਿ ਸੈਕੰਡ ਜਿਹਨੇ ਇਹਨੂੰ ਆਈਡੀਓਲੋਜੀਕਲੀ ਹਿੰਦੂਤਵਾ ਲਫ਼ਜ਼ ਦਿੱਤਾ, ਉਹ ਸਾਵਰਕਰ, ਜਿਹੜਾ ਕਿ 1920 ਦੇ ਵਿੱਚ ਇਹ ਗੱਲ ਦੇ ਉੱਤੇ ਆ ਕੇ ਉਹ ਡਿਫਾਈਨ ਜਦੋਂ ਹਿੰਦੂਤਵਾ ਕਰਦਾ ਹੈ, ਤੇ ਉਹ ਇਹ ਕਹਿੰਦਾ ਹੈ ਕਿ ਵੀ ਜਿਨ੍ਹਾਂ ਦੀ ਪੁੰਨਿਆ ਭੂਮੀ, ਪਵਿੱਤਰ ਭੂਮੀ ਭਾਰਤ ਭੂਖੰਡ ਤੋਂ ਬਾਹਰ ਹੈ, ਉਹ ਜਿਹੜੇ ਨੇ ਇੱਥੋਂ ਦਾ ਹਿੱਸਾ ਨਹੀਂ ਹੋ ਸਕਦੇ। ਹੁਣ ਜ਼ਾਹਰ ਹੈ ਕਿ 2 ਹੀ ਮਜ਼ਹਬ ਬਚਦੇ ਨੇ, ਮੁਸਲਮਾਨ ਔਰ ਈਸਾਈ, ਜਿਨ੍ਹਾਂ ਦੀ ਪੁੰਨ ਭੂਮੀ ਉਹਨਾਂ ਦੀ ਅਰਬ ਹੈ, ਮੱਕਾ ਮਦੀਨਾ, ਔਰ ਜ਼ਾਹਰ ਹੈ ਈਸਾਈਆਂ ਦੇ ਲਈ ਬੈਥਲਹੈਮ ਜਾਂ ਜੈਰੂਸ਼ਲਮ ਔਰ ਉਸ ਦੇ ਨਾਲ ਜੁੜਿਆ ਹੋਇਆ ਵੈਟੀਕਨ, ਇਹ ਸਾਰਾ ਜੁੜਿਆ ਹੋਇਆ। ਸੋ ਉਦੋਂ ਵੀ ਲਾਜਪਤ ਰਾਏ ਦੀ ਵੀ ਮਨਸ਼ਾ ਜਿਹੜੀ ਔਰ ਸਾਵਰਕਰ ਦੀ ਵੀ, ਸਿੱਖ ਬੋਧੀ ਜੈਨੀਆਂ ਨੂੰ ਤਾਂ ਉਹਨਾਂ ਨੇ ਆਪਣੀ ਇਸ ਸਟੇਟਮੈਂਟ ਦੇ ਨਾਲ ਹੀ, ਜਿਹਨੂੰ ਉਹਨਾਂ ਨੇ ਡਿਫਾਈਨ ਕੀਤਾ, ਉਹਦੇ ਥੱਲੇ ਆਪਣੇ ਦੇ ਵਿੱਚ ਜਜ਼ਬ ਕਰ ਲਿਆ ਸੀ ਆਈਡੀਓਲੋਜੀਕਲੀ। ਔਰ ਅਸੀਂ ਉਹ ਦੇਖਦੇ ਹਾਂ ਕਿ ਕਾਂਸਟੀਟਿਊਸ਼ਨਲੀ ਜਦੋਂ ਹਿੰਦੂ ਸਕਸੈਸ਼ਨ ਐਕਟ ਔਰ ਆਰਟੀਕਲ 25(20) ਲੱਗਦਾ ਹੈ, ਹਿੰਦੂ ਮੈਰਿਜ ਐਕਟ, ਅਡੋਪਸ਼ਨ ਐਕਟ, ਫਲਾਣਾ 5 ਐਕਟ ਨੇ ਇਸ ਕਿਸਮ ਦੇ 1950 'ਚ ਬਣਾਏ, ਪਰ ਕਾਂਸਟੀਟਿਊਸ਼ਨ
ਆਰਟੀਕਲ 25B ਦੇ ਥੱਲੇ ਉਹਨਾਂ ਨੇ ਵਿਦ ਦ ਸਟ੍ਰੋਕ ਆਫ ਦਾ ਪੈਨ ਸਿੱਖਾਂ ਬੋਧੀਆਂ ਜੈਨੀਆਂ ਨੂੰ ਹਿੰਦੂ ਬਣਾ ਦਿੱਤਾ ਹੈ। ਜਿਹੜੀ ਸਾਵਰਕਰ ਦਾ ਵੀ ਸੀ, ਜਦੋਂ ਉਹ ਪੁੰਨਿਆ ਭੂਮੀ ਜਿਨ੍ਹਾਂ ਦੀ ਬਾਹਰ ਹੈ ਉਹਦੇ ਥੱਲੇ ਮੁਸਲਮਾਨ ਔਰ ਈਸਾਈ ਮੈਟਰ ਨਹੀਂ ਸੀ ਕਰਦੇ ਬਹੁਤਾ, ਨੰਬਰ ਛੋਟਾ ਸੀ, ਲੈਸ ਦੈਨ 2% ਸੀ ਉਦੋਂ ਜੀ। ਹੁਣ ਮੁਸਲਮਾਨਾਂ ਨੇ, ਔਰ ਜੇ ਅਸੀਂ ਇਹ ਦੇਖੀਏ ਵੀ ਕਾਇਦੇ ਆਜ਼ਮ ਬਾਰੇ ਹੁਣ ਤੱਕ ਜਿੰਨੀਆਂ ਕਿਤਾਬਾਂ ਨੌਨ ਮੁਸਲਮਾਨਾਂ ਖਾਸ ਤੌਰ 'ਤੇ ਹਿੰਦੂਆਂ ਦੀਆਂ ਆਈਆਂ ਨੇ, ਜਿਨ੍ਹਾਂ 'ਚ ਜਸਵੰਤ ਸਿੰਘ ਜਿਹੜਾ ਫੋਰਨ ਮਿਨਿਸਟਰ ਸੀ ਵਾਜਪਾਈ ਸਰਕਾਰ ਦਾ, ਉਹਦਾ, ਔਰ ਈਵਨ ਅਡਵਾਨੀ ਦੀ ਆਪਣੀ ਲਾਈਨ ਵੀ ਜਿਹੜੀ ਉਹਨੇ ਕਰਾਚੀ 'ਚ ਜਾ ਕੇ ਔਰ ਇਹ ਕਹੀ ਉਹਨਾਂ ਦੇ ਮਜ਼ਾਰ ਦੇ ਉੱਤੇ ਜਾ ਕੇ ਕਾਇਦੇ ਆਜ਼ਮ ਦੇ ਕਿ ਬਈ ਇਹਨਾਂ ਤੋਂ ਵੱਡਾ ਸੈਕੂਲਰ ਹੋਰ ਕੋਈ ਨਹੀਂ ਸੀ। ਸੋ ਹੁਣ ਤਾਂ ਬਹੁਤ ਸਾਰੇ ਅਕਾਊਂਟ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਕਾਇਦੇ ਆਜ਼ਮ ਦਾ ਖਿਤਾਬ ਵੀ ਹੈ ਉਹ ਮੁਹੰਮਦ ਅਲੀ ਜਿਨਾਹ ਨੂੰ ਗਾਂਧੀ ਨੇ ਦਿੱਤਾ ਹੈ। ਕਾਇਦੇ ਆਜ਼ਮ ਬਹੁਤ ਵੱਡੇ ਕਾਂਗਰਸ ਦੇ ਲੀਡਰ ਸੀ। ਜਦੋਂ ਲਖਨਊ ਪੈਕਟ ਹੁੰਦਾ ਹੈ ਔਰ ਈਵਨ ਜਦੋਂ ਸੈਪਰੇਟ ਇਲੈਕਟੋਰੇਟ ਦਿੱਤਾ ਗਿਆ ਕਿ ਮੁਸਲਮਾਨਾਂ ਦੇ ਨੁਮਾਇੰਦੇ ਅੱਡ ਹੋਣਗੇ, ਕਾਇਦੇ ਆਜ਼ਮ ਉਹਦਾ ਵਿਰੋਧ ਕਰਦੇ ਸੀ ਪਹਿਲਾਂ, ਕਿਉਂਕਿ ਉਹ ਟਰੂਲੀ ਸੈਕੂਲਰ ਹੋਣ ਦੇ ਨਾਤੇ ਉਹ ਇਹ ਸਮਝਦੇ ਸੀ ਕਿ ਭਾਈ ਸਾਡੀ ਹੋਣੀ ਜੇ ਟੁਗੈਦਰ ਹੋਏਗੀ ਬ੍ਰਿਟਿਸ਼ ਨਿਕਲਣ ਇੱਥੋਂ। ਔਰ ਉਹਨਾਂ ਨੇ ਗੋਪਾਲ ਕ੍ਰਿਸ਼ਨ ਗੋਖਲੇ ਦਾ ਕੇਸ ਕਿਸ ਹੱਦ ਤੱਕ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈ ਉਹ ਇੱਕ ਸੱਚਮੁੱਚ ਦਾ ਸੈਕੂਲਰ ਕਰੈਕਟਰ ਉਹਨਾਂ ਦੇ ਅੰਦਰ ਸੀ। ਲੇਕਿਨ ਕਿਉਂਕਿ ਇਹਨਾਂ ਦੇ ਅੰਦਰ ਇੱਕ ਪਾਸੇ ਤਾਂ ਲਾਜਪਤ ਰਾਏ ਔਰ ਸਾਵਰਕਰ ਵਰਗੇ ਖੁੱਲੇ ਹਿੰਦੂ ਆਈਡੀਆਲੋਗ ਸੀ, ਦੂਸਰੇ ਪਾਸੇ ਗਾਂਧੀ ਦੇ ਅੰਦਰ ਛੁਪਿਆ ਹੋਇਆ ਰਾਮ ਰਾਜ ਸੀ ਜਿਹੜਾ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਸੀ। ਸੋ ਇਹ ਸਾਰੇ ਦਾ ਪ੍ਰਗਟਾਵਾ ਜਦੋਂ ਅਸੀਂ ਦੇਖਦੇ ਹਾਂ ਕਿ 1937 ਜਿਹੜਾ ਹੈ ਉਹ ਜੇ ਕਹਿਣਾ ਹੋਏ ਵੀ ਕਦੋਂ ਮੁਹੰਮਦ ਅਲੀ ਜਿਨਾਹ ਨੇ ਆਪਣਾ ਮਾਈਂਡ ਬਦਲ ਕੇ ਪਾਕਿਸਤਾਨ ਦੀ ਗੱਲ ਕੀਤੀ ਔਰ ਇਹਨਾਂ ਦਾ ਟਰੂਥ ਬਾਹਰ ਆਈ, ਕਿਉਂਕਿ 37 ਦੀਆਂ ਇਲੈਕਸ਼ਨਾਂ ਜਿਹੜੀਆਂ ਉਹਦੇ 'ਚ ਕੋਈ ਮੁਸਲਿਮ ਲੀਗ ਨੂੰ ਜਿੱਤ ਨਹੀਂ ਸੀ ਮਿਲੀ, ਕਾਂਗਰਸ ਜਿੱਤੀ ਸੀ। ਔਰ ਅੱਜ ਜਿਹੜੇ RSS ਵਾਲੇ ਸੂਰਿਆ ਨਮਸਕਾਰ, ਵੰਦੇ ਮਾਤਰਮ ਔਰ ਹਿੰਦੂਤਵਾ ਔਰ ਉਹ ਸਾਰਾ ਕਰ ਰਹੇ ਨੇ, ਉਹ ਉਹਨਾਂ ਦੀਆਂ ਸੂਬਾਈ ਸਰਕਾਰਾਂ ਨੇ ਆਲਰੇਡੀ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿੱਤਾ ਸੀ। ਸੋ ਇਹ ਪਹਿਲਾ ਰੈੱਡ ਸਿਗਨਲ ਸੀ ਕਿ ਭਾਈ ਇਹਨਾਂ ਦੇ ਅੰਦਰ ਕੀ ਹਾਲਾਂ। ਉਸ ਤੋਂ ਪਹਿਲਾਂ ਜਿਹੜਾ ਮੁਹੰਮਦ ਜਿਹੜੇ ਨੇ ਅਲਾਮਾ ਇਕਬਾਲ, ਉਹਨਾਂ ਨੇ ਆਪਣੇ ਇੱਕ ਐਡਰੈਸ ਦੇ ਵਿੱਚ ਮੁਸਲਿਮ ਲੀਗ ਨੂੰ ਉਹਨਾਂ ਨੇ ਪ੍ਰੀਜ਼ਾਈਡ ਕੀਤਾ, ਉਹਦੇ 'ਚ ਉਹਨਾਂ ਨੇ ਪਾਕਿਸਤਾਨ ਦੀ ਗੱਲ ਕੀਤੀ ਸੀ। ਜਾਂ ਇੰਗਲੈਂਡ 'ਚ ਬੈਠੇ ਰਹਿਮਤ ਅਲੀ ਔਰ ਦੂਸਰੇ ਸਟੂਡੈਂਟ ਜਿਹੜੇ ਨੇ, ਜਿਵੇਂ ਜਿਹਨੂੰ ਉਦੋਂ ਕਾਇਦੇ ਆਜ਼ਮ ਕਹਿੰਦੇ ਸੀ ਕਿ ਇਟਸ ਏ ਕਿਡ ਸਟਫ ਜੀ। ਬਟ 37 ਤੋਂ ਬਾਅਦ ਇਹਨਾਂ ਦਾ ਵਰਤਾਰਾ ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਇਹ ਤਾਂ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਸ਼ੁੱਧ ਹਿੰਦੂ ਥਾਟ ਹੈ ਇਹਨਾਂ ਦਾ, ਔਰ ਅੱਜ ਤਾਂ ਬ੍ਰਿਟਿਸ਼ ਇੱਥੇ ਬੈਠੇ ਹੋਏ ਨੇ, ਜੇ ਹੁਣ ਇਹ ਕਰ ਰਹੇ ਨੇ ਤੇ ਜਿੱਦਣ ਇਹ ਚਲੇ ਗਏ ਸਾਡੇ ਨਾਲ ਕੀ ਹੋਏਗਾ। ਫਿਰ ਅਸੀਂ ਦੇਖਦੇ ਹਾਂ ਕਿ 23 ਮਾਰਚ 1940 ਦੀ ਲਾਹੌਰ ਡੈਕਲੇਰੇਸ਼ਨ, ਜਿਹਦੇ 'ਚ ਪਾਕਿਸਤਾਨ ਲਫ਼ਜ਼ ਨਹੀਂ ਹੈ। ਸੋ 40 ਤੋਂ 46 ਤੱਕ ਵੀ ਉਹਨਾਂ ਨੇ ਵਿੰਡੋ ਓਪਨ ਰੱਖੀ ਕਿ ਕੋਈ ਐਸਾ ਸਿਸਟਮ ਜਿਹਦੇ ਥੱਲੇ ਮੁਸਲਮਾਨਾਂ ਦੇ ਇੰਟਰਸਟ ਮਹਿਫੂਜ਼ ਹੋਣ ਕਨਸਟੀਟਿਊਸ਼ਨਲੀ, ਆਈਨੀ ਤੌਰ ਦੇ ਉੱਤੇ। ਪਰ ਨਹਿਰੂ ਨੇ ਜਦੋਂ ਫਾਈਨਲੀ ਇਹ ਲਾਈਨ ਲੈ ਲਈ ਕਿ ਕੰਸਟੀਟਿਊਐਂਟ ਅਸੈਂਬਲੀ 'ਚ ਸਿੰਪਲ ਮੈਜੋਰਟੀ ਦੇ ਨਾਲ ਫੈਸਲੇ ਹੋਣਗੇ, ਤਾਂ ਉਹਨਾਂ ਨੇ ਰਿਅਲਾਈਜ਼ ਕਰ ਲਿਆ ਕਿ ਵੀ ਇਹ ਤਾਂ ਅਸੀਂ ਸੈਕੰਡ ਕਲਾਸ ਸਿਟੀਜ਼ਨ ਹੋਵਾਂਗੇ ਔਰ ਸਾਡੇ ਬਹੁਤ ਮਾੜਾ ਹਾਲ ਹੋਏਗਾ। ਹੁਣ ਜਿਹੜਾ ਸਵਾਲ ਤੁਹਾਡਾ ਸੀ ਕਿ ਇੱਕ ਕਲਾਸ ਜਿਹੜੀ ਸੱਚਮੁੱਚ ਕਾਂਗਰਸ, ਗਾਂਧੀ ਜਾਂ ਵਾਸਟ ਮੈਜੋਰਟੀ ਹਿੰਦੂਆਂ ਦੇ ਉੱਤੇ ਟਰਸਟ ਕਰਦੀ ਸੀ, ਜਿਹਦੇ 'ਚ ਮੌਲਾਨਾ ਅਬੁਲ ਕਲਾਮ ਆਜ਼ਾਦ ਬਹੁਤ ਵੱਡਾ ਲੀਡਰ ਸੀ ਉਹਨਾਂ ਦਾ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਅਸੀਂ ਗੱਲ ਕੀਤੀ ਜਿਹੜੀ ਨੈਸ਼ਨਲਿਸਟ ਅਪਰੋਚ ਦੀ ਸੀ, ਔਰ ਇਹ ਇਕੁਅਲੀ ਡਿਵਾਈਡ। ਜੇ ਅੱਜ ਅਸੀਂ ਦੇਖਦੇ ਹਾਂ ਕਿ ਜੇ 220 ਮਿਲੀਅਨ ਮੁਸਲਮਾਨ ਪਾਕਿਸਤਾਨ 'ਚ ਨੇ ਤੇ 200 ਮਿਲੀਅਨ ਭਾਰਤ 'ਚ ਨੇ, ਤੇ ਇਹਦੇ ਤੋਂ ਅੰਦਾਜ਼ਾ ਲਾਓ ਕਿ ਈਵਨਲੀ ਡਿਵਾਈਡਡ ਸੀ ਅੱਧਾ ਮੁਸਲਮਾਨ ਜਗਤ। ਔਰ ਇਕੱਲਾ ਇਹ ਨਹੀਂ ਵੀ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਵੱਡੇ ਵੱਡੇ ਲੋਕ, ਈਵਨ ਮੌਲਾਨਾ ਮੌਦੂਦੀ ਜਿਹੜੇ ਬਾਅਦ 'ਚ ਭਾਵੇਂ ਪਾਕਿਸਤਾਨ 'ਚ ਹੀ ਸੈਟਲ ਹੋਏ, ਬਹੁਤ ਵੱਡੇ ਇਸਲਾਮ ਦੇ ਸਕਾਲਰ ਸੀ, ਉਹ ਵੀ ਇਹਨਾਂ ਨੂੰ, ਔਰ ਇਹਨਾਂ ਦਾ ਆਰਗੂਮੈਂਟ ਸੀ ਵੀ ਇਵੇਂ ਵੀ ਕਦੇ ਹੋਇਆ ਅਸੀਂ ਆਪਣੇ ਪੁਰਖਿਆਂ ਦੀਆਂ ਕਬਰਾਂ ਛੱਡ ਕੇ ਚਲੇ ਜਾਈਏ, ਇਹ ਤਾਂ ਇੱਥੇ ਹੀ ਰਹਿਣ 'ਚ ਸਾਡਾ, ਇਹੀ ਸਾਡਾ ਮੁਲਕ ਹੈ, ਇਹੀ ਸਾਡਾ ਵਤਨ ਹੈ, ਇਹੀ ਸਾਰਾ ਇਹ ਹੈ। ਤੇ ਅੱਜ ਜਦੋਂ ਬਲੂਮਬਰਗ, ਅੱਜ ਦੇ ਹੀ ਬਲੂਮਬਰਗ 'ਚ ਆਰਟੀਕਲ ਹੈ ਓਪੀਨੀਅਨ ਪੇਜ ਦੇ ਵਿੱਚ ਕਿ ਜੋ ਮੋਦੀ ਔਰ ਸਰਕਾਰ RSS ਦੀਆਂ ਨੀਤੀਆਂ ਨੇ, ਦੇ ਆਰ ਪ੍ਰੂਵਿੰਗ ਜਿਨਾਹ ਰਾਈਟ। ਜਿਨ੍ਹਾਂ ਨੇ ਉਦੋਂ ਵੀ ਆਪਣੇ ਮੁਸਲਮਾਨਾਂ ਨੂੰ ਵੀ ਕਿਹਾ ਸੀ, ਸਿੱਖ ਲੀਡਰਸ਼ਿਪ ਨੂੰ ਵੀ ਕਿਹਾ ਸੀ, ਕਿਉਂਕਿ ਸਿੱਖ ਲੀਡਰਸ਼ਿਪ ਨੂੰ ਵੀ ਜਿਹੜਾ ਉਹਨਾਂ ਦੀ ਇੱਕ ਕੋਟ ਹੈ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, ਦੇ ਹੈਵ ਸੀਨ ਹਿੰਦੂਜ਼ ਐਜ਼ ਦਾ ਕੋ-ਸਲੇਵਸ, ਬਟ ਵੈਨ ਦੇ ਵਿਲ ਸੀ them as the rulers,
they will see their true face when Hindus will be the masters and Sikhs will be the slaves। ਜੀ। ਔਰ ਆਪਣੇ ਲੋਕਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਅੱਜ ਤੁਸੀਂ ਭੁਲੇਖੇ 'ਚ ਹੋ, ਤੁਹਾਨੂੰ ਗਲੀ ਦੇ ਹਰ ਮੋੜ ਤੇ ਸਾਬਤ ਕਰਨਾ ਪਏਗਾ ਕਿ ਤੁਸੀਂ ਦੇਸ਼ ਭਗਤ ਹੋ, ਪੈਟਰੀਓਟਿਕ ਹੋ, ਪਰ ਤੁਹਾਡੇ ਤੇ ਕੋਈ ਯਕੀਨ ਨਹੀਂ ਕਰੇਗਾ। ਔਰ ਅੱਜ ਜਿਸ ਹੱਦ ਤੱਕ ਧਰਮ ਸੰਸਦ ਔਰ ਹੁਣ ਉਹਨਾਂ ਤੋਂ ਵੋਟਿੰਗ ਹੱਕ ਵੀ ਖੋਣ ਦੀ ਲਾਈਨ, ਔਰ ਜੋ ਪਿਛਲੇ 8 ਸਾਲ 'ਚ ਜਿਸ ਚੋਂ 200 ਮਿਲੀਅਨ ਮੁਸਲਮਾਨ ਲੰਘ ਰਹੇ ਨੇ, ਔਰ ਜਿਵੇਂ ਬਲੂਮਬਰਗ ਨੇ ਕਿਹਾ ਕਿ ਇਹਨਾਂ ਨੇ ਬੇਸ਼ੱਕ ਨਹਿਰੂ ਔਰ ਦੂਜਿਆਂ ਨੇ ਸੈਕੂਲਰਿਜ਼ਮ ਦੇ ਨਾਂ ਥੱਲੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਭਾਈ ਇਹ ਜਿਹੜਾ ਜਿਨ੍ਹਾਂ ਗਲਤ ਸਨ, ਜਦੋਂ ਉਹਨਾਂ ਨੇ ਦੇਖੋ ਮੁਸਲਮਾਨ ਕਿਵੇਂ ਬਰਾਬਰ ਤੇ ਰਹਿ ਰਹੇ ਨੇ, ਜ਼ਾਕਿਰ ਹੁਸੈਨ ਵੀ ਪ੍ਰੈਜ਼ੀਡੈਂਟ ਰਿਹਾ, ਫਖਰੁਦੀਨ ਅਲੀ ਅਹਿਮਦ ਵੀ, ਬੜੇ ਬੜੇ ਲੋਕ ਜਿਹੜੇ ਨੇ। ਲੇਕਿਨ 75 ਸਾਲ ਬਾਅਦ ਅਸੀਂ ਜੇ ਕਹਿਣਾ ਹੋਏ ਕਿ ਜੋ ਜਿਨ੍ਹਾਂ ਦਾ ਥਾਟ ਸੀ, ਜੋ ਉਹਨੇ ਇਹਨਾਂ ਬਾਰੇ ਜਿਹੜਾ ਹੈ ਉਹ ਪ੍ਰੈਡਿਕਟ ਕੀਤਾ ਸੀ, ਅੱਜ ਬਿਲਕੁਲ ਠੀਕ ਸਾਬਤ ਹੋਇਆ। ਜੀ ਡਾਕਟਰ ਸਾਹਿਬ, ਇੱਥੇ ਫਿਰ ਜੇ ਸਾਡੀ ਲੀਡਰਸ਼ਿਪ ਦੀ ਵੀ ਉਸ ਸਮੇਂ ਦੀ ਗੱਲ ਕਰਨੀ ਹੋਵੇ, ਕੀ ਦੇਖਦੇ ਹੋ? ਮਤਲਬ ਅਸੀਂ ਨਾਈਵ ਸੀ, ਸਮਝ ਨਹੀਂ ਸਕੀ ਸਾਡੀ ਲੀਡਰਸ਼ਿਪ, ਜਾਂ ਜਿਹੜੇ ਸਾਡੇ ਇੰਟਰਸਟ ਸੀ ਉਹ ਮਤਲਬ ਉਹ ਇਸ ਕਿਸਮ ਦੀਆਂ ਗੱਲਾਂ ਦੇ ਨਾਲ ਹੀ ਜੁੜੇ ਹੋਏ ਸੀ, ਜੀ ਸਾਡੀ ਜ਼ਮੀਨ ਹੈ, ਅਸੀਂ ਇੱਧਰ ਰਹਿਣਾ, ਸਾਡਾ ਉੱਧਰ ਅਸੀਂ ਨਹੀਂ ਜਾਣਾ, ਜਾਂ ਜਿਹੜੀਆਂ ਪਹਿਲਾਂ ਚੱਲੀਆਂ ਆਉਂਦੀਆਂ ਗੱਲਾਂ ਕੁਛ ਸਮਾਜਿਕ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਵੀ ਸਾਡੀ ਸਾਂਝ ਉਹ ਹਿੰਦੂਆਂ ਦੇ ਨਾਲ ਜ਼ਿਆਦਾ ਆ ਤੇ ਅਸੀਂ ਮੁਸਲਮਾਨਾਂ ਦੇ ਵਿਰੋਧ ਭੁਗਤਦੇ ਰਹੇ ਹਾਂ, ਕੀ ਕਾਰਨ ਬਣਿਆ ਸੀ? ਦੇਖੋ, ਮੈਂ ਇਹ ਸਮਝਦਾ ਵੀ ਸਾਡੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਸੀ। ਬ੍ਰਿਟਿਸ਼ ਤੇਜ਼ੀ ਨਾਲ ਨਿਕਲਣਾ ਚਾਹੁੰਦਾ ਸੀ ਔਰ ਉਹਨਾਂ ਨੇ ਰੈਡਕਲਿਫ ਨੂੰ ਮਾਊਂਟਬੈਟਨ ਆਇਆ, ਗਵਰਨਰ ਜਨਰਲ ਰੈਡਕਲਿਫ ਆਇਆ, ਉਸ ਤੋਂ ਪਹਿਲਾਂ ਕ੍ਰਿਪਸ ਮਿਸ਼ਨ, ਕੈਬਨਿਟ ਮਿਸ਼ਨ ਆਏ। ਸਿੱਖ ਲੀਡਰਸ਼ਿਪ ਹਾਲਾਂ ਕੁਝ ਚੀਜ਼ਾਂ ਸਟਰੈਂਥ ਸੀ, ਕੁਝ ਵੀਕਨੈਸਿਸ ਸੀ। ਸਟਰੈਂਥ ਸੀ ਕਿ ਅਸੀਂ ਸਾਡੇ ਤੋਂ 1849 ਤੱਕ ਅਸੀਂ ਸੋਵਰਨ ਸੀ, ਸਾਡੇ ਤੋਂ ਉਹਨਾਂ ਨੇ ਜਿਹੜਾ ਉਹ ਲਿਆ ਸੀ ਰਾਜ, ਦਲੀਪ ਸਿੰਘ ਨਾਬਾਲਗ ਸੀ ਜੀ। ਫਿਰ ਅਸੀਂ ਦੇਖਦੇ ਹਾਂ ਕਿ 7 ਸਿੱਖ ਸਟੇਟਾਂ ਸੀ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਪੂਰਥਲਾ ਇਤਿਹਾਦਕ ਜਿਹੜਾ ਨਿਊਕਲੀਅਸ ਬਣ ਸਕਦਾ ਸੀ ਜੀ। ਫੌਜ ਦੇ ਵਿੱਚ ਸਾਡੀ ਗਿਣਤੀ ਅਫਸਰਾਂ 'ਚ 33-34% ਸੀ, ਆਮ ਜਵਾਨ 18-19% ਸੀ। ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜੀ ਸਿੱਖਾਂ ਦੀ ਸੈਕਰੀਫਾਈਸ ਸੀ ਉਹਦੇ ਲਈ ਗੁੱਡਵਿਲ ਵੀ ਸੀ। ਹੁਣ ਇਸ ਸਾਰੇ ਨੂੰ ਜਿਹੜਾ ਕੋਈ ਮੰਜੀ ਲੀਡਰਸ਼ਿਪ ਹੁੰਦੀ ਹੈ ਉਹ ਪੋਲੀਟੀਕਲ ਈਡੀਅਮ 'ਚ ਕਿ ਈਦਰ ਤੁਸੀਂ ਆਪਣਾ ਇੰਡੀਪੈਂਡੈਂਟ ਮੁਲਕ ਲੈਂਦੇ ਹੋ ਜਾਂ ਤੁਸੀਂ ਐਜ਼ ਜਿਹੜੀ ਡਿਸਐਡਵਾਂਟੇਜ ਸੀ, ਜ਼ਾਹਰ ਹੈ ਕੁੱਲ ਪੰਜਾਬ ਦੀ ਪੋਪੂਲੇਸ਼ਨ ਦਾ ਸੀ 12-13% ਸੀ, ਉਹ ਵੀ ਪੰਜਾਬ ਦੇ ਜਿਹੜੇ 30 ਦੇ ਪਲੱਸ ਜ਼ਿਲ੍ਹੇ ਸੀ ਉਹਨਾਂ 'ਚ ਸਕੈਟਰਡ ਸੀ ਕਿਤੇ, ਪਰ ਫਾਰਮੂਲਾ ਤਾਂ ਤੁਸੀਂ ਤਿਆਰ ਕਰਨਾ ਹੁੰਦਾ। ਸਿੱਖ ਰਿਆਸਤਾਂ ਵੀ ਐਗਜ਼ਿਸਟ ਕਰਦੀਆਂ ਸੀ, ਉਹਨਾਂ ਨੂੰ ਆਧਾਰ ਬਣਾ ਕੇ ਦੂਸਰੇ ਪਾਸੇ ਕਾਇਦੇ ਆਜ਼ਮ ਦੀ ਆਫਰ ਵੀ ਸੀ ਪਾਕਿਸਤਾਨ ਜੁਆਇਨ ਕਰਨ ਦੀ ਫੈਡਰਲ ਸਟਰਕਚਰ 'ਚ ਆਟੋਨਮਸ ਯੂਨਿਟ ਦੇ ਤੌਰ ਦੇ ਉੱਤੇ। ਉਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ, ਕਿਉਂਕਿ ਸਾਡੀ ਲੀਡਰਸ਼ਿਪ ਟੋਟਲ ਕਨਫਿਊਜ਼ਨ ਦੇ ਵਿੱਚ ਸੀ। ਪਹਿਲਾਂ ਤਾਂ ਉਹਨਾਂ ਨੂੰ ਇਹੀ ਜਿਹੜਾ ਗਾਂਧੀ ਦਾ ਜਾਂ ਦੂਜਾ ਲਿਆ ਸਟੈਂਡ ਕਿ ਜੀ ਪਾਕਿਸਤਾਨ ਮੇਰੀ ਲਾਸ਼ ਤੇ ਬਣੇਗਾ, ਉਹਨੂੰ ਲੱਗਦਾ ਸੀ ਕਿ ਵੀ ਇਹਨਾਂ ਨੇ ਮੰਨਣਾ ਹੀ ਨਹੀਂ ਹੈ। ਔਰ ਜਦੋਂ ਇਹਦੇ ਅਸਾਰ ਵੀ ਨਜ਼ਰ ਆਣੇ ਸ਼ੁਰੂ ਹੋਏ ਉਦੋਂ ਵੀ ਜਿਹੜੇ ਨੇ ਉਹ ਇਹ ਡਿਸਾਈਡ ਹੀ ਨਹੀਂ ਕਰ ਪਾਏ ਵੀ ਅਸੀਂ ਕੀ ਕਰਨਾ। ਔਰ ਕਾਂਗਰਸ ਨੇ ਫਿਰ ਆਪਣਾ ਉਹ ਧੋਖੇਬਾਜ਼ੀਆਂ ਦਾ ਔਰ ਦੂਸਰਾ ਜਿਹੜਾ ਇੱਕ ਫਰਾਡ ਜਾਲ ਉਸਾਰਿਆ, ਉਹਦੇ 'ਚ ਵਰਬਲ ਐਸ਼ੋਰੈਂਸਿਸ ਦੇ ਉੱਤੇ ਉਹਨਾਂ ਦੇ ਉਸ ਜਾਲ ਦੇ ਵਿੱਚ ਫਸੇ। ਸੋ ਮੈਂ ਸਮਝਦਾ ਵੀ ਨਾਅਹਲੀਅਤ, ਔਰ ਅੱਜ ਵੀ ਮੈਨੂੰ ਕਿਤੇ ਨਾ ਕਿਤੇ ਇਹ ਨਜ਼ਰ ਆ ਰਿਹਾ ਹੁੰਦਾ ਕਿ ਉਹੀ ਜਿਹੜੀ ਟ੍ਰੈਡੀਸ਼ਨਲ ਲੀਡਰਸ਼ਿਪ ਹੈ ਅੱਜ, ਜੇ ਅਸੀਂ ਬਾਦਲਾਂ ਦੇ ਉਦੋਂ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ ਦੇ ਰੂਪ 'ਚ ਸੀ, ਅੱਜ ਬਾਦਲਾਂ, ਮਜੀਠੀਆਂ ਜਾਂ ਇਸ ਕਿਸਮ ਦੀ ਹੋਰ ਨਸਲ ਜਿਹੜੀ ਆਲੇ ਦੁਆਲੇ ਹੈ ਉਹਨਾਂ ਦੇ ਰੂਪ 'ਚ ਹੈ। ਸੋ ਉਦੋਂ ਵੀ ਇਹਨਾਂ ਨੇ ਫੇਲ ਕੀਤਾ। ਉਹ ਸ਼ਾਇਦ ਇੰਨੇ ਬੇਈਮਾਨ ਨਹੀਂ ਸੀ, ਇਹ ਤਾਂ ਬੇਈਮਾਨ ਨੇ ਜਿਹੜੇ ਅੱਜ ਵਾਲੇ ਨੇ। ਸੋ ਅਸੀਂ ਉਹ ਤਾਂ ਹੁਣ ਇੱਕ ਮਿਸਡ ਓਪਰਚੁਨਿਟੀ ਜਾਂ ਇੱਕ ਬਲੰਡਰ, ਜਿਹਨੂੰ ਪਟੇਲ ਨੇ ਕਿਹਾ ਜੀ ਸਿਕਸ ਹੈਵ ਮਿਸ ਦਾ ਬਸ, ਰਾਈਟਲੀ ਸੋ। ਪਰ ਹੁਣ ਦੇਖੀਏ ਵੀ ਅੱਗੋਂ ਘੱਟੋ ਘੱਟ ਅਸੀਂ ਇਸ ਓਪਰਚੁਨਿਟੀ ਨੂੰ ਜਿਹੜੀ ਸਾਡੇ ਰਾਹ 'ਚ ਹੈ ਉਹਨੂੰ ਅਵੇਲ ਕਰੀਏ ਔਰ ਆਪਣਾ ਆਜ਼ਾਦ ਮੁਲਕ ਵਤਨ ਖਾਲਿਸਤਾਨ ਲਿਬਰੇਟ ਕਰਵਾਈਏ ਦਰਿਆਏ ਜਮਨਾ ਤੋਂ ਵਾਘਾ ਤੱਕ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਇੱਥੋਂ ਹੀ ਅੱਗੇ ਤੋਰਾਂਗੇ।